ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਪੰਜਾਬ ਭਾਰਤ ਦੀਆਂ ਖਬਰਾਂ, ਜਿਸ ਤੇ ਲਈ ਸਾਡੇ ਨਾਲ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408-272-2500 ਅਤੇ ਇਸ ਦੇ ਨਾਲ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ ਅਤੇ ਨਵਜੋਤ ਕੌਰ ਕਲੋਟੀ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਆਮ ਆਦਮੀ ਪਾਰਟੀ ਦੇ ਵਿੱਚੋਂ ਜਿਹੜੇ ਜੀ ਧਰਮਵੀਰ ਗਾਂਧੀ ਹੁਣਾਂ ਨੂੰ ਅਤੇ ਹਰਿੰਦਰ ਸਿੰਘ ਖਾਲਸਾ ਹੁਣਾਂ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ। ਜੀ ਇਹ ਲਗਭਗ ਪਹਿਲਾਂ ਹੀ ਤੁਸੀਂ ਇਹ ਕਹਿ ਲਓ ਕਿ ਤੈਅ ਹੀ ਸੀਗਾ ਜੀ, ਪਰ ਸ਼ਾਇਦ ਕਿਤੇ ਪਾਰਟੀ ਜਿਹੜੀ ਹੈ ਜੀ ਉਹ ਇਸ ਗੱਲ ਨੂੰ ਉਡੀਕ ਰਹੀ ਸੀਗੀ ਕਿ ਇਹ ਜਿਹੜੇ ਦੋਨੋਂ ਨੇ ਉਹ ਕੋਈ ਨਾ ਕੋਈ ਇਸ ਤਰ੍ਹਾਂ ਦੀ ਓਪਨ ਕਾਰਵਾਈ ਜਿਹੜੀ ਹੈ ਜੀ ਉਹ ਕਰਨ, ਜਿਹਦੇ ਨਾਲ ਪਾਰਟੀ ਕੋਲੇ ਜੀ ਫਿਰ ਜਿਹੜਾ ਮੌਕਾ ਹੈ ਉਹ ਮਿਲੇ ਕਿ ਇਹਨਾਂ ਦੋਨਾਂ ਨੂੰ ਜਿਹੜਾ ਜੀ ਉਹ ਪਾਰਟੀ ਚੋਂ ਮੁਅੱਤਲ ਕਰਨ ਦਾ। ਤੇ ਜਦੋਂ ਹੁਣ ਇਹ ਰੱਖੜ ਪੁੰਨਿਆ ਦੇ ਮੌਕੇ ਦੇ ਉੱਤੇ ਇਹਨਾਂ ਦੋਨੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੀ, ਉਹਨਾਂ ਨੇ ਵੱਖਰੀ ਸਟੇਜ ਜਿਹੜੀ ਹੈ ਉਹ ਬਾਬੇ ਬਕਾਲੇ ਦੇ ਵਿੱਚ ਲਾ ਲਈ ਤੇ ਪਾਰਟੀ ਜਿਹੜੀ ਹੈ ਜੀ ਉਹਨੇ ਇਹਦੇ ਉੱਤੇ ਤੁਰੰਤ ਜਿਹੜਾ ਜੀ ਉਹ ਐਕਸ਼ਨ ਕੀਤਾ ਔਰ ਇਹਨਾਂ ਦੋਨਾਂ ਨੂੰ ਪਾਰਟੀ ਦੇ ਵਿੱਚੋਂ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ ਗਿਆ, ਹਰਿੰਦਰ ਸਿੰਘ ਖਾਲਸਾ ਤੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੂੰ। ਡਾਕਟਰ ਧਰਮਵੀਰ ਗਾਂਧੀ ਹੋਰੀ ਵੈਸੇ ਪਹਿਲਾਂ ਯੋਗਿੰਦਰ ਯਾਦਵ ਦੇ ਨਾਲ ਜਿਹੜਾ ਜੀ ਬਗਾਵਤ ਕਰਕੇ ਆ ਗਏ ਸਨ, ਜਦੋਂ ਯੋਗਿੰਦਰ ਯਾਦਵ ਤੇ ਜਿਹੜਾ ਜੀ ਕੰਟਰੋਵਰਸੀ ਜਿਹੜੀ ਉਹ ਪਾਰਟੀ ਦੇ ਵਿੱਚ ਛਿੜੀ ਸੀਗੀ, ਪਰ ਕਿਉਂਕਿ ਉਹਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਕੋਈ ਕਾਰਵਾਈ ਇਸ ਤਰ੍ਹਾਂ ਦੀ ਨਹੀਂ ਸੀ ਕੀਤੀ ਜਿਹੜੀ ਕਿ ਪਾਰਟੀ ਨੂੰ ਚੁੱਭਵੀਂ ਹੋਵੇ, ਤੇ ਸ਼ਾਇਦ ਜਿਵੇਂ ਮੈਂ ਕਿਹਾ ਕਿ ਪਾਰਟੀ ਇਸ ਉਡੀਕ ਦੇ ਵਿੱਚ ਸੀਗੀ ਕਿ ਉਹ ਕੋਈ ਨਾ ਕੋਈ ਕਾਰਵਾਈ ਜਿਹੜੀ ਉਹ ਪਾਉਣ, ਤੇ ਹੁਣ ਜਿਹੜੀ ਕਾਰਵਾਈ ਹੈ ਜੀ ਉਹ ਪਾਰਟੀ ਨੇ ਵੀ ਜਿਹੜੀ ਹੈ ਜੀ ਉਹ ਪਾ ਦਿੱਤੀ ਹੈ ਔਰ ਇਹਨਾਂ ਦੋਨਾਂ ਨੂੰ ਮੁਅੱਤਲ ਕਰਤਾ। ਅੱਗੇ ਵੀ ਮੈਂ ਇੱਕ ਦਿਨ ਗੱਲ ਕੀਤੀ ਸੀ ਕਿ ਜਿਹੜੇ ਹਰਿੰਦਰ ਸਿੰਘ ਖਾਲਸਾ ਹੋਰੀ ਨੇ ਉਹਨਾਂ ਤੋਂ ਤਾਂ ਉਹਨਾਂ ਦੇ ਹਲਕੇ ਦੇ ਲੋਕ ਵੀ ਬਹੁਤ ਔਖੇ ਨੇ ਜੀ, ਕਿ ਉਹ ਮੁੜ ਕੇ ਜਿਹੜਾ ਜੀ ਉਹ ਜਿੱਤ ਕੇ ਵੜੇ ਨਹੀਂ। ਤੇ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੇ ਥੋੜੇ ਦਿਨ ਪਹਿਲਾਂ ਉਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਵੀ ਲਾਈ ਸੀ ਕਿ ਇਹ ਜਿਹੜਾ ਜੀ ਉਹਨਾਂ ਨੇ ਬਾਦਲ ਦਲ ਦੇ ਨਾਲ ਸਮਝੌਤਾ ਕਰ ਲਿਆ। ਇਹ ਵੀ ਪਤਾ ਲੱਗਾ ਹੈ ਕਿ ਜਿਹੜੀ ਇਹ ਕਾਨਫਰੰਸ ਸੀਗੀ ਜਿਹਨੂੰ ਡਾਕਟਰ ਗਾਂਧੀ ਹੋਰਾਂ ਨੇ ਇਹ ਕਿਹਾ ਸੀਗਾ ਜੀ ਕਿ ਇਹ ਵਾਲੰਟੀਅਰਸ ਦੀ ਕਾਨਫਰੰਸ ਹੈ ਜੀ, ਇਹਨੂੰ ਜਿਹੜਾ ਸੀਗਾ ਜੀ ਕਾਮਯਾਬ ਕਰਨ ਦੇ ਵਾਸਤੇ ਸੱਤਾਧਾਰੀ ਧਿਰ ਦਾ ਬੜਾ ਜਿਹੜਾ ਜੀ ਉਹ ਜ਼ੋਰ ਸੀਗਾ ਉਹ ਲੱਗਿਆ ਰਿਹਾ ਜੀ। ਜੀ ਅਤੇ ਤੁਹਾਨੂੰ ਕੀ ਲੱਗਦਾ ਵੀ ਫੇਲੀਅਰ ਕਿੱਥੇ ਆ ਆਮ ਆਦਮੀ ਪਾਰਟੀ ਦਾ? ਇਹ ਅਕਸਰ ਉਸ ਟਾਈਮ ਦੇ ਉੱਤੇ ਕਾਫੀ ਲੋਕ ਜਦੋਂ ਨਵੀਂ ਪਾਰਟੀ ਹੁੰਦੀ ਜੁਆਇਨ ਕਰਦੇ ਨੇ, ਇੱਦਾਂ ਦੀਆਂ ਚੀਜ਼ਾਂ ਦਾ ਕਿੱਦਾਂ ਉਹ ਉਸ ਚੀਜ਼ ਨੂੰ ਸੰਭਾਲ ਸਕਦੇ ਆ ਜਾਂ ਇਹ ਚੀਜ਼ਾਂ ਹੁੰਦੀਆਂ ਹੀ ਰਹਿਣਗੀਆਂ? ਦੇਖੋ, ਫੇਲੀਅਰ ਜੇ ਤੁਸੀਂ ਕਹਿੰਦੇ ਹੋ ਤਾਂ ਫੇਲੀਅਰ ਆਈ ਥਿੰਕ ਜਿਹੜੀ ਕਮਜ਼ੋਰ ਕੜੀ ਆ ਉਹ ਸੁੱਚਾ ਸਿੰਘ ਛੋਟੇਪੁਰ ਹੈ ਜੀ। ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜੇ ਜੀ ਉਹ ਪਾਰਟੀ ਨੂੰ ਸੰਭਾਲ ਨਹੀਂ ਸਕੇ ਜੀ। ਉਹਦਾ ਰੀਜ਼ਨ ਇਹ ਹੈ ਜੀ ਕਿ ਉਹ ਐਕਚੁਅਲੀ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਜੀ ਉਹਨਾਂ ਨੂੰ ਲੰਘ ਲੁੰਘ ਕੇ ਇੱਥੋਂ ਤੱਕ ਆਏ ਨੇ, ਇਸ ਲੈਵਲ ਤੱਕ ਪਾਓ ਕੇ ਪਾਰਟੀ ਦੇ, ਔਰ ਸ਼ਾਇਦ ਇਸ ਕਰਕੇ ਉਹ ਸਿਆਸਤ ਜਿਹੜੀ ਹੈ ਜੀ ਉਹ ਚਲਾਉਣੀ ਚਾਹੁੰਦੇ ਨੇ ਜਾਂ ਚੰਮਦੀਆਂ ਜਿਹੜੀਆਂ ਜੀ ਉਹ ਚਲਾਉਣੀਆਂ ਚਾਹੁੰਦੇ ਨੇ। ਜਿਹੜੇ ਤਰੀਕੇ ਦੇ ਨਾਲ ਜੇ ਤੁਸੀਂ ਪੁਰਾਣਾ ਸੁਣੋ, ਕਿੰਨੀ ਵਾਰੀ ਜਿਹੜਾ ਜੀ ਇਹ ਕਵਰ ਕੀਤਾ ਕਿ ਉਹ ਕੀ ਕਰਦੇ ਨੇ ਕਿ ਆਪਣੇ ਜਿਹੜੇ ਬੰਦੇ ਨੇ ਉਹ ਫਿੱਟ ਕਰੀ ਜਾਂਦੇ ਨੇ ਥਾਂ ਦੇ ਉੱਤੇ, ਤਾਂ ਕਿ ਜਿਹੜਾ ਜੀ ਕੱਲ ਨੂੰ ਉਹ ਆਪਣਾ ਜਿਹੜਾ ਜੀ ਪੱਕਾ ਕਰ ਸਕਣ। ਹਾਲਾਂਕਿ ਹੁਣ ਜਿਹੜਾ ਢਾਂਚਾ ਬਣਿਆ ਉਹਦੇ ਵਿੱਚ ਜਿਹੜੇ ਜੀ ਸੁੱਚਾ ਸਿੰਘ ਛੋਟੇਪੁਰ ਹੋਰੀ ਜੇ ਟੋਟਲ ਢਾਂਚੇ ਦੀ ਗੱਲ ਕਰੀਏ ਤਾਂ ਅਲੱਗ ਥਲੱਗ ਜਿਹੜੇ ਉਹ ਪੈ ਗਏ ਨੇ, ਕਿਉਂਕਿ ਜਿਹੜੇ ਪਾਰਟੀ ਹੈ ਜੀ ਉਹਨਾਂ ਦੀ ਜਿਹੜੀ ਟੀਮ ਦਿੱਲੀ ਤੋਂ ਆਈ ਹੈ, ਉਹਨਾਂ ਨੇ ਜਿਹੜੇ ਤਰੀਕੇ ਨਾਲ ਇਹ ਢਾਂਚਾ ਸੈਟਅਪ ਕੀਤਾ ਜੀ ਉਹ ਬਿਲਕੁਲ ਦਰੁਸਤ ਜਿਹੜਾ ਜੀ ਤਰੀਕਾ ਕਿਹਾ ਜਾ ਸਕਦਾ ਹੈ ਜੀ। ਜਿਹੜੇ ਇਲਜ਼ਾਮ ਡਾਕਟਰ ਗਾਂਧੀ ਤੇ ਖਾਲਸਾ ਹੋਰੀ ਜਿਹੜਾ ਲਾ ਰਹੇ ਨੇ ਕਿ ਦਿੱਲੀ ਵਾਲੇ ਉੱਤੇ ਜਿਹੜਾ ਜੀ ਉਹ ਰਾਜ ਕਰਨਾ ਚਾਹੁੰਦੇ ਨੇ, ਜੋ ਵੀ ਆਈ ਥਿੰਕ ਉਹਦੇ ਵਿੱਚ ਬਹੁਤੀ ਸੱਚਾਈ ਜਿਹੜੀ ਹੈ ਜੀ ਸਹੀ ਪੁੱਛੋ ਤਾਂ ਗਰਾਊਂਡ ਰਿਐਲਿਟੀ ਦੇ ਉੱਤੇ ਜਿਹੜੀ ਉਹ ਹੈ ਨੀ ਗੀ। ਮੰਨ ਲਓ ਜੇ ਸਪੋਜ਼ ਇਹ ਢਾਂਚਾ ਪੰਜਾਬ ਦੀ ਇਕਾਈ ਨੇ ਆਪ ਬਣਾਉਣਾ ਹੁੰਦਾ
ਤੇ ਮੈਂ ਤੁਹਾਨੂੰ ਗਰੰਟੀ ਦੇ ਸਕਦਾ ਜੀ ਕਿ ਇਹਨਾਂ ਤੋਂ ਬਣਨਾ ਹੀ ਨਹੀਂ ਸੀਗਾ। ਬਣਦਾ ਤਾਂ ਇਹ ਇੱਕ ਕਿਸੇ ਵਿਅਕਤੀ ਦੀ ਜਿਹੜੀ ਸੀ ਉਹ ਪਾਰਟੀ ਬਣ ਕੇ ਰਹਿ ਜਾਣੀ ਸੀਗੀ। ਢਾਂਚਾ ਜਿਹੜਾ ਬਣਾਉਣ ਦਾ ਤਰੀਕਾ ਹੈ, ਜਿਹੜੀ ਉੱਤੋਂ ਟੀਮ ਆਈ ਹੈ, ਉਹਨੇ ਬਿਲਕੁਲ ਸਹੀ ਜਿਹੜਾ ਉਹ ਤਰੀਕਾ ਅਪਣਾਇਆ ਔਰ ਇਹਦੇ ਵਿੱਚ ਜਿਹੜੇ ਲੋਕਾਂ ਨੇ ਜਿਹੜੇ ਇਲਾਕੇ ਦੇ ਵਿੱਚ ਕੰਮ ਕੀਤਾ, ਉੱਥੇ ਜਿਹੜੇ ਇਹਦੀ ਲੋਕਾਂ ਨੂੰ ਬਿਠਾ ਕੇ ਜਿਹੜਾ ਜੀ ਪੁੱਛ ਕੇ ਕਿ ਇਸ ਜਗ੍ਹਾ ਤੋਂ ਆਹ ਬੰਦਾ, ਇਸ ਜਗ੍ਹਾ ਤੋਂ ਆਹ ਬੰਦਾ ਜਿਹੜਾ ਜੀ ਉਹ ਤਾਂ ਉੱਥੇ ਜਿਹੜਾ ਜੀ ਉਹ ਲਾਇਆ ਗਿਆ ਸਾਰਿਆਂ ਨੂੰ। ਤਾਂ ਇਹ ਤਾਂ ਜਿਹੜੀ ਇਹਦੀ ਗੱਲ ਗਲਤ ਹੈ, ਪਰ ਸਟਿਲ ਜਿਹੜੀ ਕਮਜ਼ੋਰ ਕੜੀ, ਜਿਵੇਂ ਮੈਂ ਤੁਹਾਨੂੰ ਕਹਿ ਦੀ, ਉਹ ਕਮਜ਼ੋਰ ਕੜੀ ਜਿਹੜੀ ਆ ਉਹ ਸੁੱਚਾ ਸਿੰਘ ਛੋਟੇਪੁਰੀ ਨੇ ਜੀ, ਸਭ ਤੋਂ ਕਮਜ਼ੋਰ ਕੜੀ ਜੀ। ਅਤੇ ਕੀ ਇਹਨਾਂ ਦੀ ਜਿਹੜੀ MP ਬਣਦੀ ਹੈ, ਜਿਹੜੇ ਸੰਸਦ ਨੇ ਇਹ, ਤੇ ਕੀ ਉਸ ਦੇ ਉੱਤੇ ਵੀ ਕੋਈ ਫਰਕ ਪਵੇਗਾ? ਕੀ ਇੰਡੀਪੈਂਡੈਂਟ ਬਣ ਜਾਣਗੇ ਜਾਂ ਅਜੇ ਆਮ ਆਦਮੀ ਪਾਰਟੀ ਦੇ ਹੀ MP ਰਹਿਣਗੇ? ਨਹੀਂ, ਜੇ ਇਹ ਪਾਰਟੀ ਤੋਂ ਅਸਤੀਫਾ ਦਿੰਦੇ ਜੀ ਆਪ ਜੀ, ਫਿਰ ਇਹਨਾਂ ਨੂੰ ਜਿਹੜਾ ਸੀਗਾ ਜੀ ਇਹਨਾਂ ਦੀ MPਸ਼ਿਪ ਜਿਹੜੀ ਸੀ ਉਹ ਚਲੇ ਜਾਣੀ ਸੀ। ਇਹ ਕਿਉਂਕਿ ਹੁਣ ਪਾਰਟੀ ਨੇ ਕੱਢਿਆ ਜੀ, ਇਸ ਕਰਕੇ ਇਹ ਬਣੇ ਰਹਿਣਗੇ ਜੀ। ਆਜ਼ਾਦ ਦੇ ਤੌਰ ਦੇ ਉੱਤੇ ਜਿਹੜੇ MP ਨੇ ਉਹ ਬਣੇ ਰਹਿਣਗੇ। ਜਿਹੜੇ ਲਿਸਨਰ ਨੇ ਸ਼ਾਇਦ ਹੋ ਸਕਦਾ ਉਹਨਾਂ ਨੂੰ ਉਹ ਇਹ ਵੀ ਜਿਹੜਾ ਜੀ ਪੁੱਛਣਗੇ ਕਿ ਅੱਗੋਂ ਜਿਹੜਾ ਜੀ ਪੰਜਾਬ ਦੇ ਉੱਤੇ ਇਹਨਾਂ ਦਾ ਜਿਹੜਾ ਉਹ ਕਿਹੋ ਜਿਹਾ ਪ੍ਰਭਾਵ ਪਊਗਾ। ਆਈ ਥਿੰਕ ਬਹੁਤ ਵੱਡਾ ਕੋਈ ਪ੍ਰਭਾਵ ਜਿਹੜਾ ਜੀ ਉਹ ਨਹੀਂ ਪੈਣ ਲੱਗਿਆ ਇਹਨਾਂ ਦੇ ਪਾਰਟੀ ਦੇ ਵਿੱਚੋਂ ਜਿਹੜਾ ਉਹ ਜਾਣ ਦੇ ਨਾਲ। ਉਹਦਾ ਰੀਜ਼ਨ ਇਹੋ ਆ ਜੀ ਕਿ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਇੱਕ ਜਿਹੜੀ ਚੰਗੀ ਜਿਹੜੀ ਚੀਜ਼ ਇਸ ਪਾਰਟੀ ਦੇ ਵਿੱਚ ਜਿਹਦੀ ਆ ਜੀ ਉਹ ਇੱਕ ਬੰਦੇ ਦੇ ਨਾਲ ਜਿਹੜਾ ਜੀ ਦਿੱਲੀ ਦੇ ਨਾਲ ਜਿਹੜਾ ਇੱਕ ਕਿਸਮ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਹੈ ਜੀ ਉਹ ਜ਼ਰੂਰ ਇੱਥੇ ਅੱਜ ਵੀ ਰਿਸਪੈਕਟ ਜਿਹੜੀ ਹੈ ਜੀ ਉਹ ਹੈਗੀ ਹੈ ਪੰਜਾਬ ਦੇ ਵਿੱਚ ਮੁਕੰਮਲ। ਇਹ ਦੋ ਰਾਵਾਂ ਨਹੀਂ ਆ। ਇਹ ਗੱਲ ਜਿਹੜੀ ਹੈ ਜੀ ਦੂਜੀ ਸਿਆਸੀ ਪਾਰਟੀਆਂ ਜਿਹੜੀਆਂ ਉਹ ਵੀ ਮੰਨਦੀਆਂ ਨੇ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਸੀਗਾ ਕਿ ਮੁਕਾਬਲਾ ਜਿਹੜਾ ਜੀ 17 ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਜੀ ਉਹ ਹੋਣਾ, ਤਾਂ ਕਿਉਂਕਿ 17 ਅਜੇ ਦੂਰ ਹੈ, ਇਸ ਕਰਕੇ ਕੋਈ ਬਹੁਤ ਵੱਡਾ ਅਸਰ ਜਿਹੜਾ ਜੀ ਥੋੜੇ ਵਾਸਤੇ ਚਰਚਾ ਤਾਂ ਜਿਹੜਾ ਜੀ ਜ਼ਰੂਰ ਹੋਊਗਾ, ਪਰ ਬਹੁਤ ਵੱਡਾ ਕੋਈ ਅਸਰ ਜਿਹੜਾ ਜੀ ਇਹਦੇ ਨਾਲ ਪਾਰਟੀ ਦੇ ਉੱਤੇ ਨਹੀਂ ਪੈਣ ਲੱਗਿਆ ਜੀ। ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰੱਖੜ ਪੁੰਨਿਆ ਦੇ ਮੌਕੇ ਦੇ ਉੱਤੇ ਵੱਖ-ਵੱਖ ਸਿਆਸੀ ਕਾਨਫਰੰਸਾਂ ਹੋਈਆਂ, ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਹੀ ਭਾਰੂ ਰਹੀ। ਬਿਲਕੁਲ ਜੀ, ਜਿਹੜੀਆਂ ਇਹ ਕਾਨਫਰੰਸਾਂ ਜਿਹੜੀਆਂ ਹੋਈਆਂ, ਅਕਸਰ ਵੈਸੇ ਸਿਆਸੀ ਕਾਨਫਰੰਸਾਂ ਦੇ ਵਿੱਚ ਹੁੰਦੀ ਦੂਸ਼ਣਬਾਜ਼ੀ ਹੋਈ ਆ ਜੀ, ਤੇ ਇੱਥੇ ਵੀ ਜਿਹੜੀ ਆ ਜੀ ਉਹ ਜਾਰੀ ਰਹੀ। ਅਕਾਲੀ ਦਲ ਵੱਲੋਂ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹਨਾਂ ਨੂੰ ਮੌਕਾ ਪ੍ਰਸਤ ਪਾਰਟੀਆਂ ਜਿਹੜੀਆਂ ਜੀ ਉਹ ਦਿੱਤਾ ਗਿਆ ਜੀ। ਇੱਥੇ ਜਿਹੜੀ ਅਕਾਲੀ ਦਲ ਦੀ ਕਾਨਫਰੰਸ ਸੀਗੀ ਜੀ, ਉਹਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਰਗੜੇ ਜਿਹੜੇ ਜੀ ਉਹ ਲਾਏ ਗਏ ਕਿ ਦੋਵੇਂ ਆਪਣੇ ਸਿਆਸੀ ਜਿਹੜੇ ਉਹ ਪੂਰਤੀ ਕਰਨ ਦੇ ਵਾਸਤੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਹੁਣ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਸਿਆਸੀ ਹਿੱਤਾਂ ਦੇ ਵਾਸਤੇ ਹੀ ਲੜਨਗੀਆਂ ਜੀ। ਜਿਹੜਾ ਅਕਾਲੀ ਦਲ ਹੈ ਉਹ ਵੀ ਤਾਂ ਸਿਆਸੀ ਪਾਰਟੀ ਹੈ ਔਰ ਇਸੇ ਸਿਆਸਤ ਦੇ ਉੱਤੇ ਉਹਦਾ ਜਿਹੜਾ ਜੀ ਉਹਨੇ ਜਿਹੜਾ ਕਬਜ਼ਾ ਉਹ ਕੀਤਾ ਹੋਇਆ। ਹਾਂ, ਇੱਥੋਂ ਇਹ ਸੀਗਾ ਜੀ ਕਿ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਪਿਛਲੇ ਦਿਨਾਂ ਦੇ ਵਿੱਚ ਬਾਗੀ ਹੋਏ ਜਿਹੜੇ ਨੇ ਜੀ ਬੁਲਾਰੀਆ, ਉਹ ਇੱਥੇ ਨਹੀਂ ਪਹੁੰਚੇ ਜੀ ਇਸ ਕਾਨਫਰੰਸ ਦੇ ਵਿੱਚ। ਉਧਰ ਜਿਹੜੀ ਕਾਂਗਰਸ ਦੀ ਕਾਨਫਰੰਸ ਸੀਗੀ ਜੀ, ਉਹਦੇ ਵਿੱਚ ਜਿਹੜਾ ਜੀ ਮੋਦੀ ਸਰਕਾਰ ਦੇ ਉੱਤੇ ਤੇ ਪੰਜਾਬ ਦੇ ਵਿੱਚ ਬਾਦਲ ਸਰਕਾਰ ਦੇ ਉੱਤੇ ਜਿਹੜਾ ਜੀ ਕਾਫੀ ਗੁੱਸਾ ਜਿਹੜਾ ਸੀਗਾ ਉਹ ਕੱਢਿਆ ਗਿਆ। ਇਹਦੇ ਵਿੱਚ ਜਗਮੀਤ ਸਿੰਘ ਬਰਾੜ ਵੀ ਸ਼ਾਮਲ ਹੋਏ, ਰਜਿੰਦਰ ਕੌਰ ਭੱਠਲ ਔਰ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ, ਉਹ ਜਿਹੜੇ ਜੀ ਉਹ ਸ਼ਾਮਲ ਹੋਏ। ਪਰ ਇਹਦੇ ਵਿੱਚ ਜਿਹੜਾ ਸੀਗਾ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਗੈਰ ਹਾਜ਼ਰ ਰਹੇ। ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੇ ਜਿਹੜੇ ਸਮਰਥਕ ਨੇ ਉਹਨਾਂ ਨੇ ਇੱਕ ਵੱਖਰੀ ਰੈਲੀ ਜਿਹੜੀ ਹੈ ਜੀ ਉਹ ਰੱਖੀ ਹੋਈ ਆ, ਪਰ ਇਹ ਰੈਲੀ ਜਿਹੜੀ ਸੀਗੀ ਜੀ ਇਹ ਕਿਤੇ ਨਜ਼ਰ ਨਹੀਂ ਆਈ, ਭਾਵੇਂ ਉੱਥੇ ਨਹੀਂ ਜਿਹੜੀ ਜੀ ਉਹ ਹੋਈ। ਸੋ ਕਾਂਗਰਸ ਜਿਹੜੀ ਸੀ ਜੀ ਉਹ ਅਜੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਚੱਲ ਰਿਹਾ ਜੀ ਉਹ ਵਰਤਾਰਾ ਜਿਹੜਾ ਸੀਗਾ ਉਹ ਜਾਰੀ ਰਿਹਾ। ਭਾਵੇਂ ਜਿਹੜਾ ਇੱਥੇ ਪ੍ਰਤਾਪ ਸਿੰਘ ਬਾਜਵਾ ਤਾਂ ਆਏ, ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਸੀਗੇ ਜੀ ਉਹ ਗੈਰ ਹਾਜ਼ਰ ਰਹੇ ਔਰ ਉਹਨਾਂ ਦੇ ਸਮਰਥਕ ਜਿਹੜੇ ਸੀਗੇ ਸਾਰੇ ਦੇ ਸਾਰੇ ਉਹ ਵੀ ਇੱਥੋਂ ਜਿਹੜੇ ਜੀ ਉਹ ਗੈਰ ਹਾਜ਼ਰ ਰਹੇ। ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਜਗਦੀਸ਼ ਭੋਲੇ ਨੂੰ ਮੁੰਬਈ ਪੁਲਿਸ ਵਾਪਸ ਲੈ ਗਈ ਜੀ। ਬਿਲਕੁਲ ਜੀ, ਇਹ ਜਿਹੜੀ ਹੈ ਕਾਰਵਾਈ ਫਿਰ ਅਚਾਨਕ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜਦੋਂ ਕੱਲ ਪਤਾ ਲੱਗਾ ਕਿ ਭੋਲੇ ਨੂੰ ਜਿਹੜਾ ਜੀ ਇੱਥੋਂ ਪਟਿਆਲੇ ਤੋਂ ਜਿਹੜੀ ਮੁੰਬਈ ਲਈ ਚੱਲਦੀ ਦਾਦਰ ਐਕਸਪ੍ਰੈਸ ਆ ਉੱਥੇ ਲਿਜਾਇਆ ਜਾ ਰਿਹਾ, ਸੋ ਪੱਤਰਕਾਰਾਂ ਦੇ ਵਿੱਚ ਵੀ ਇੱਕਦਮ ਜਿਹੜਾ ਸੀਗਾ ਜੀ ਉਹ ਭੱਜ ਨੱਠ ਮਚੀ ਕਿ ਉੱਥੇ ਜਾ ਕੇ ਜਿਹੜਾ ਜੀ ਹੋ ਸਕਦਾ ਕੋਈ ਗੱਲਬਾਤ ਜਿਹੜੀ ਉਹ ਹੋ ਸਕੇ। ਜਿਹੜਾ ਭੋਲਾ ਸੀਗਾ ਜਗਦੀਸ਼ ਭੋਲਾ, ਉਹਨੂੰ ਮੁੰਬਈ ਦੀ ਪੁਲਿਸ ਲੈ ਗਈ ਜੀ। ਪਹਿਲਾਂ ਪੰਜਾਬ ਪੁਲਿਸ ਜਿਹੜੀ ਸੀ, ਕਿਉਂਕਿ ਉਹਨੂੰ ਰਾਤ ਸਟੇ ਕਰਵਾਇਆ ਗਿਆ ਤੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਜੀ।
ਜਿੰਨੀ ਦੇਰ ਤੱਕ ਉਹ ਪੰਜਾਬ ਪੁਲਿਸ ਦੇ ਰਿਹਾ ਜੀ, ਉਹਨੇ ਕੋਈ ਵੀ ਜਵਾਬ ਜਿਹੜਾ ਸੀ ਨਹੀਂ ਦਿੱਤਾ। ਦੂਰੋਂ ਉਹਨੂੰ ਆਵਾਜ਼ਾਂ ਜਿਹੜੇ ਸੀ ਉਹ ਪੱਤਰਕਾਰ ਜ਼ਰੂਰ ਮਾਰਦੇ ਰਹੇ। ਜਦੋਂ ਮੁੰਬਈ ਦੀ ਪੁਲਿਸ ਨੇ ਉਹਨੂੰ ਹਿਰਾਸਤ ਦੇ ਵਿੱਚ ਲੈ ਲਿਆ, ਟ੍ਰੇਨ ਚੜ੍ਹਨ ਲੱਗਿਆ, ਉਹਨੂੰ ਫੇਰ ਆਵਾਜ਼ ਮਾਰੀ ਗਈ ਤਾਂ ਉਹਨੇ ਜਿਹੜਾ ਇੰਨਾ ਇਹ ਗੱਲ ਕਹੀ ਕਿ ਇਹ ਜੋ ਕੁਛ ਕੇਸ ਉਹਦੇ ਉੱਤੇ ਪਾਏ ਗਏ ਨੇ ਇਹ ਸਾਰੀਆਂ ਝੂਠੀਆਂ ਕਹਾਣੀਆਂ ਨੇ। ਉਹਨੇ ਇਹ ਵੀ ਕਿਹਾ ਕਿ ਜੇ CBI ਦੀ ਜਾਂਚ ਜਿਹੜੀ ਹੋਵੇ ਤਾਂ ਅਸਲੀਅਤ ਸਾਰੀ ਦੀ ਸਾਰੀ ਜਿਹੜੀ ਹੈ ਜੀ ਉਹ ਸਾਹਮਣੇ ਜਿਹੜੀ ਉਹ ਆ ਸਕਦੀ ਹੈ ਜੀ। ਭੋਲੇ ਦਾ ਜਿਹੜਾ ਪਿਓ ਆ ਜੀ, ਉਹਨੇ ਵੀ ਹਾਈ ਕੋਰਟ ਦੇ ਵਿੱਚ ਰਿਟ ਜਿਹੜੀ ਹੈ ਜੀ ਉਹ ਦਾਇਰ ਕੀਤੀ ਹੋਈ ਆ, ਔਰ ਰਿਟ ਦਾਇਰ ਕਰਕੇ ਉਹਨਾਂ ਨੇ ਜਿਹੜਾ ਜੀ ਇਹ ਕਿਹਾ ਹੋਇਆ ਕਿ ਇਹਦੀ ਜਿਹੜੀ ਆ CBI ਜਾਂਚ ਹੋਣੀ ਚਾਹੀਦੀ ਆ। ਹੁਣ ਜਦੋਂ ਭੋਲੇ ਨੇ ਵੀ ਇਹ ਗੱਲ ਆਖੀ ਹੈ ਜੀ ਕਿ CBI ਜਾਂਚ ਹੋਣੀ ਚਾਹੀਦੀ ਹੈ, ਹਾਲਾਂਕਿ ਦੇਖਦੇ ਆ ਇਹਦਾ ਨੋਟਿਸ ਜਿਹੜਾ ਜੀ ਉਹ ਲਿਆ ਜਾਂਦਾ ਜਾਂ ਨਹੀਂ। ਪਹਿਲਾਂ ਤਾਂ ਤਕਰੀਬਨ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਇਗਨੋਰ ਹੀ ਕਰ ਦਿੱਤਾ ਗਿਆ। ਪਹਿਲਾਂ ਵੀ ਉਹਨੇ ਜਿਹੜੀ ਹੈ ਜੀ CBI ਜਾਂਚ ਦੀ ਮੰਗ ਕੀਤੀ ਹੈ। ਹੁਣ ਜਿਹੜੀ ਮੁੰਬਈ ਦੀ ਪੁਲਿਸ ਨੂੰ ਜਿਹੜੀ ਹੈ ਜੀ ਉਹ ਲੈ ਗਈ ਹੈ, ਤਾਂ ਉੱਥੇ ਜਿਹੜਾ ਉਹਦੇ ਉੱਤੇ ਕੇਸ ਚੱਲ ਰਿਹਾ, ਸ਼ਾਇਦ ਉਹਦੇ ਫੈਸਲੇ ਤੱਕ ਉਹਨੂੰ ਜਿਹੜਾ ਜੀ ਉੱਥੇ ਰੱਖਿਆ ਜਾਵੇ। ਇਹਦੇ ਨਾਲ ਇੱਕ ਜਿਹੜਾ ਜੀ ਵੱਡਾ ਅਸਰ ਇਹ ਪਊਗਾ ਕਿ ਕਿਉਂਕਿ 3 ਵਾਰੀ ਪ੍ਰੋਟੈਕਸ਼ਨ ਵਾਰੰਟ ਉਹਦੇ ਪਟਿਆਲੇ ਦੀ ਅਦਾਲਤ ਨੇ ਜਾਰੀ ਕੀਤੇ ਤੇ ਫਿਰ ਉਹਨੂੰ ਭੋਲੇ ਨੂੰ ਜਿਹੜਾ ਜੀ ਇੱਥੇ ਲੈ ਕੇ ਆਂਦਾ ਗਿਆ। ਹੁਣ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ ਕੇਸ ਉਹਦੇ ਉੱਤੇ ਕੀਤਾ ਹੋਇਆ, ਉਹਦਾ ਟਰਾਇਲ ਇੱਥੇ ਪਟਿਆਲੇ ਦੇ ਵਿੱਚ ਸ਼ੁਰੂ ਹੋ ਰਿਹਾ ਤੇ ਸ਼ਾਇਦ ਇਹਦੇ ਨਾਲ ਜਿਹੜਾ ਜੀ ਅਸਰ ਇਹ ਪਊਗਾ ਕਿ ਇਹ ਡਿਲੇ ਹੋ ਸਕਦਾ ਜੀ, ਕਿਉਂਕਿ ਜਦੋਂ ਬਾਰ-ਬਾਰ ਉਹਨੂੰ ਲਿਆਉਣ ਦੀ ਗੱਲ ਜਿਹੜੀ ਆ ਉਹ ਕੀਤੀ ਜਾਊਗੀ, ਜਾਂ ਫਿਰ ਇਹ ਦੇਖਦੇ ਆ ਕਿ ਹੋ ਸਕਦਾ ਅਦਾਲਤ ਜਿਹੜੀ ਹੈ ਉਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਉਹਨੂੰ ਜਿਹੜੀ ਦੀ ਇਸ ਕੇਸ ਦੇ ਵਿੱਚ ਸ਼ਾਮਲ ਕਰੇ। ਇਹ ਵੇਖਣਾ ਪਊਗਾ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਅਦਾਲਤ ਜਿਹੜੀ ਆ ਉਹ ਕਿਹੋ ਜਿਹਾ ਰੁਖ ਅਖਤਿਆਰ ਕਰਦੀ ਹੈ। ਜੀ ਤੇ ਅਗਲੀ ਜਿਹੜੀ ਗੱਲ ਕਰਦੇ ਆ, ਦੋਨਾਂ ਭਰਾਵਾਂ ਨੂੰ ਜਿਹੜੀ ਗੋਲੀ ਮਾਰੀ ਸੀ ਪੁਲਿਸ ਦੇ ਵੱਲੋਂ, ਪੁਲਿਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਨੇ ਜੀ। ਇਹ ਜਿਹੜੇ ਦੋ ਭਰਾ ਸੀਗੇ ਜੀ ਜਿਨ੍ਹਾਂ ਨੂੰ ਇਹ ਕਿਹਾ ਸੀਗਾ ਜੀ ਕਿ ਇਹ ਗੈਂਗਸਟਰ ਨੇ, ਔਰ 18 ਤੋਂ 19 ਅਗਸਤ ਦੀ ਜਿਹੜੀ ਰਾਤ ਸੀਗੀ, ਸ਼ੇਰਪੁਰ ਦੇ ਹੋਮ ਸਟੂਡੀਓ ਦੇ ਮਾਲਕ ਜਿਹੜੇ ਸੀਗੇ ਜੀ ਸੁਨੀਲ ਕੁਮਾਰ ਹੈਪੀ ਤੇ ਸਤਿੰਦਰ ਹਨੀ, ਉਹਦੇ ਤੇ ਬਹਾਦਰ ਸਿੰਘ ਵਾਲਾ ਦੀ ਪੁਲਿਸ ਨੇ ਜਿਹੜੀਆਂ ਗੋਲੀਆਂ ਚਲਾਈਆਂ ਸੀਗੀਆਂ ਜਦੋਂ ਉਹ ਮਲੇਰਕੋਟਲੇ ਤੋਂ ਸ਼ੇਰਪੁਰ ਵੱਲ ਆਪਣੀ ਕਾਰ ਦੇ ਉੱਤੇ ਜਿਹੜੇ ਉਹ ਆ ਰਹੇ ਸੀਗੇ। ਔਰ ਪਿੰਡ ਕਾਤਰੋਂ ਦੇ ਲੋਕਾਂ ਨੇ ਰਾਤ ਦੇ ਸਮੇਂ ਪੁਲਿਸ ਵਾਲੇ ਜਿਹੜੇ ਉਹ ਘੇਰ ਲਏ ਸੀਗੇ ਤੇ ਜੇ ਨਾ ਘੇਰਿਆ ਜਾਂਦਾ ਤੇ ਕੁਝ ਵੀ ਹਾਦਸਾ ਵੀ ਵਾਪਰ ਸਕਦਾ ਸੀਗਾ। ਇਹ ਮਰ ਵੀ ਸਕਦੇ ਸੀਗੇ ਜੀ ਦੋਨੋਂ, ਤੇ ਇਹ ਵੀ ਹੋ ਸਕਦਾ ਸੀ ਕਿ ਮਾਮਲਾ ਠੱਪ ਦਿੱਤਾ ਜਾਂਦਾ। ਪਹਿਲਾਂ ਥੱਪੇ ਵਰਗਾ ਹੀ ਹੈ ਵੈਸੇ, ਜਿਹੜੇ ਲਾਈਨ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਲਾਈਨ ਹਾਜ਼ਰ ਕੀਤੇ ਨੇ ਜਦੋਂ ਕਿ ਇਹ ਸਸਪੈਂਡ ਜਿਹੜੇ ਉਹ ਕਰਨੇ ਬਣਦੇ ਸੀਗੇ। ਜਿਹੜੇ ਦੋਨੋਂ ਭਰਾ ਨੇ ਜੀ ਉਹਨਾਂ ਨੇ ਇਹਦੇ ਉੱਤੇ ਅਸੰਤੁਸ਼ਟੀ ਜਿਹੜੀ ਹੈ ਜੀ ਜ਼ਾਹਰ ਕੀਤੀ ਆ ਕਿ ਜਦੋਂ ਉਹਨਾਂ ਨੂੰ ਪਤਾ ਹੈ ਕਿ ਪੁਲਿਸ ਵਾਲਿਆਂ ਨੇ ਗੋਲੀ ਚਲਾਈ, ਪੁਲਿਸ ਵਾਲੇ ਨੇ, ਤੇ ਫਿਰ ਜਿਹੜਾ ਜੀ ਉਹਨਾਂ ਨੂੰ ਕਿਉਂ ਸਿਰਫ ਜਿਹੜਾ ਜੀ ਉਹ ਲਾਈਨ ਹਾਜ਼ਰ ਕੀਤਾ ਗਿਆ, ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਸੀਗਾ। ਜਿਹੜੇ DSP ਨੇ ਉਹ ਕਹਿੰਦੇ ਨੇ ਕਿ ਪੁਲਿਸ ਜਿਹੜੀ ਆ ਜੀ ਉਹ ਆਪਣਾ ਕੰਮ ਕਰ ਰਹੀ ਹੈ। ਪੁਲਿਸ ਦਾ ਕੋਈ ਵੀ ਅਧਿਕਾਰੀ ਜਿਹੜਾ ਜੀ ਇਸ ਮਸਲੇ ਦੇ ਉੱਤੇ ਮੂੰਹ ਖੋਲਣ ਲਈ ਤਿਆਰ ਨਹੀਂ ਹੈ। ਨਾ ਅਜੇ ਤੱਕ ਪੁਲਿਸ ਮੁਲਾਜ਼ਮ ਜਿਹੜਾ ਨੂੰ ਲਾਈਨ ਹਾਜ਼ਰ ਕੀਤਾ ਗਿਆ ਉਹਨਾਂ ਦੇ ਨਾਂ ਜਿਹੜੇ ਨੇ ਉਹ ਨਸ਼ਰ ਕੀਤੇ ਗਏ ਨੇ। ਪੁਲਿਸ ਕਰਮਚਾਰੀਆਂ ਦੇ ਵਿੱਚ ਇੱਕ ASI, 4 ਹੈੱਡ ਕਾਂਸਟੇਬਲ, 3 ਕਾਂਸਟੇਬਲ ਤੇ 1 ਹੋਮਗਾਰਡ ਦਾ ਜਵਾਨ ਜਿਹੜਾ ਜੀ ਉਹ ਸ਼ਾਮਲ ਹੈ। ਜਿਹੜੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਸਮਝੌਤੇ ਦੀ ਗੱਲਬਾਤ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਜਦੋਂ ਕਿ ਜਿਹੜਾ ਪਰਿਵਾਰ ਹੈ ਜਿਹੜੇ ਜਿਹਦੇ 2 ਭਰਾ ਜਿਨ੍ਹਾਂ ਉੱਤੇ ਗੋਲੀ ਚਲਾਈ ਸੀ ਉਹ ਕਹਿੰਦੇ ਆ ਕਿ ਪੁਲਿਸ ਜਾਣਬੁੱਝ ਕੇ ਉਡਾ ਰਹੀ ਹੈ ਗੱਲ, ਕਿ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ, ਜਦੋਂ ਕਿ ਉਹ ਕਿਸੇ ਕਿਸਮ ਦਾ ਕੋਈ ਸਮਝੌਤਾ ਜਿਹੜਾ ਜੀ ਉਹ ਕਰਨ ਦੇ ਵਾਸਤੇ ਤਿਆਰ ਨਹੀਂ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ, ਜਾਲੀ ਕੀਟਨਾਸ਼ਕ ਨੇ ਜਿਹੜੇ ਜੀ ਉਹ ਭਰਿਆ ਪਿਆ ਜੀ ਇਸ ਟਾਈਮ ਉਸ ਦੇ ਨਾਲ ਮਾਰਕੀਟ। ਬਿਲਕੁਲ ਜੀ, ਐਕਚੁਅਲੀ ਜਿਹੜਾ ਆਹ ਚਿੱਟਾ ਮੱਛਰ ਆਇਆ ਜੀ, ਆਪਾਂ ਗੱਲ ਕੀਤੀ ਸੀ ਕਿ ਇੱਥੇ ਕਾਲਾ ਧੰਦਾ ਜਿਹੜਾ ਜੀ ਉਹ ਕਿਵੇਂ ਹੋ ਰਿਹਾ। ਜਦੋਂ ਸਰਕਾਰੀ ਧਿਰਾਂ ਹੀ ਲੁੱਟਣ ਦੇ ਉੱਤੇ ਲੱਗੀਆਂ ਹੋਈਆਂ ਨੇ ਜੀ, ਤੇ ਫਿਰ ਜਿਹੜੀਆਂ ਦੂਜੀਆਂ ਧਿਰਾਂ ਨੇ ਉਹਨਾਂ ਨੂੰ ਵੀ ਤਾਂ ਮੌਕਾ ਮਿਲਦਾ ਨਾ। ਸਰਕਾਰੀ ਧਿਰਾਂ ਨੇ ਬਿਨਾਂ ਕਿਸੇ ਟੈਂਡਰ ਦਿੱਤੇ ਤੋਂ ਕਰੋੜਾਂ ਰੁਪਏ ਦਾ ਜਿਹੜਾ ਕੀਟਨਾਸ਼ਕ ਇੱਕੋ ਕੰਪਨੀ ਤੋਂ ਚੁੱਕ ਲਿਆ ਜੀ। ਕਿਉਂ ਚੁੱਕਿਆ ਇਹ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ। ਹੁਣ ਜਿਹੜੀ ਨਰਮਾ ਬੈਲਟ ਹੈ, ਜਿਹੜੀ ਕਾਟਨ ਬੈਲਟ ਹੈ, ਉਹਦੇ ਵਿੱਚ ਜਾਲੀ ਕੀਟਨਾਸ਼ਕ ਜਿਹੜੇ ਨੇ ਜੀ ਉਹ ਇਸ ਵੇਲੇ ਮਾਰਕੀਟ ਦੇ ਵਿੱਚ ਧੜਾ ਧੜ ਜਿਹੜੇ ਜੀ ਉਹ ਸੁੱਟ ਦਿੱਤੇ ਗਏ ਨੇ। ਜਿਹੜੇ ਡੀਲਰ ਨੇ ਉਹ ਬਿਨਾਂ ਜਿਹੜੇ ਬਿੱਲਾਂ ਤੋਂ ਇਹ ਕੀਟਨਾਸ਼ਕ ਦਵਾਈਆਂ ਜਿਹੜੀਆਂ ਜੀ ਉਹ ਵੇਚ ਰਹੇ ਨੇ, ਔਰ ਸਰਕਾਰ ਨੂੰ ਤਾਂ ਖਜ਼ਾਨੇ ਨੂੰ ਤਾਂ ਜਿਹੜਾ ਰਗੜਾ ਲੱਗ ਹੀ ਰਿਹਾ। ਕਿਸਾਨ ਜਿਹੜੇ ਨੇ ਇਹਦੇ ਵਿੱਚ ਰਗੜੇ ਜਾ ਰਹੇ ਨੇ। ਜਿਹੜੇ ਸਿਹਤ ਵਿਭਾਗ, ਖੇਤੀ ਵਿਭਾਗ ਦੇ ਜਿਹੜੇ ਆਫੀਸਰ ਨੇ ਜੀ ਉਹ ਬਿਲਕੁਲ ਚੁੱਪ ਕਰਕੇ ਜਿਹੜੇ ਇਸ ਮਾਮਲੇ ਦੇ ਉੱਤੇ ਬੈਠੇ ਨੇ। 2 ਕੰਪਨੀਆਂ ਜਿਹੜੀਆਂ ਨੇ ਜੀ ਉਹਨਾਂ ਵੱਲੋਂ ਚਿੱਟੇ ਮੱਛਰ ਨੂੰ ਮਾਰਨ ਦੇ ਵਾਸਤੇ ਇਹ ਜਿਹੜੇ ਬ੍ਰਾਂਡ ਨੇ ਉਹ ਵੇਚੇ ਜਾ ਰਹੇ ਨੇ। ਨਾ ਇਹ ਜਿਹੜੀਆਂ ਕੰਪਨੀਆਂ ਜਿਹੜੀ ਦਵਾਈ ਬਣਾਈ ਹੋਈ ਹੈ ਜੀ ਡੱਬੇ ਦੇ ਉੱਤੇ, ਨਾ ਤਾਂ ਇਹਨਾਂ ਨੇ ਕੋਈ ਜਿਹੜਾ ਜੀ ਇਹ ਲਿਖਿਆ ਹੋਇਆ ਦਵਾਈ ਕੀ ਹੈ,
ਨਾ ਇਹਦੇ ਉੱਤੇ ਕਿਸੇ ਕੰਪਨੀ ਦਾ ਜਿਹੜਾ ਜੀ ਉਹ ਕੋਈ ਨਾਂ ਜਿਹੜਾ ਜੀ ਉਹ ਲਿਖਿਆ ਹੋਇਆ, ਨਾ ਇਹ ਦਵਾਈ ਜਿਹੜੀ ਵੇਚਣ ਦੇ ਵਾਸਤੇ ਸਰਕਾਰ ਤੋਂ ਕਿਸੇ ਕਿਸਮ ਦੀ ਕੋਈ ਪ੍ਰਵਾਨਗੀ ਜਿਹੜੀ ਹੈ ਜੀ ਉਹ ਲਈ ਗਈ ਹੈ। ਬਠਿੰਡਾ, ਰਾਮਾ ਮੰਡੀ, ਮੌੜ ਮੰਡੀ, ਭੁੱਚੋ ਮੰਡੀ, ਗਿੱਦੜਬਾਹਾ, ਮਾਨਸਾ, ਇਹਨਾਂ ਸਾਰੀ ਜਗ੍ਹਾ ਦੇ ਉੱਤੇ ਜਿਹੜੇ ਇਹ ਦਵਾਈ ਹੈ ਇਹ ਡੀਲਰ ਧੜਾ ਧੜ ਜਿਹੜੀ ਹੈ ਜੀ ਉਹ ਵੇਚ ਰਹੇ ਨੇ। ਜਿਹੜਾ ਬਵੰਡਰ ਇੱਕ ਬ੍ਰਾਂਡ ਜਿਹੜਾ ਜੀ ਉਹ ਦੱਸਿਆ ਗਿਆ ਕਿ ਕੀਟਨਾਸ਼ਕ ਜਿਹੜਾ ਉਹਨਾਂ ਨੂੰ ਇਹ ਮਾਰਦਾ ਹੈ, ਜਦੋਂ ਕਿ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਜੀ ਉਹਦੇ ਜਿਹੜੇ ਮਾਹਰ ਨੇ ਉਹ ਕਹਿੰਦੇ ਇਹ ਤਾਂ ਅਸੀਂ ਦਵਾਈ ਕਦੀ ਦੇਖੀ ਹੋਈ ਨਹੀਂ, ਜੀ ਜੀ ਕਿਸੇ ਕਿਸਮ ਦੀ ਇਹ ਦਵਾਈ ਜਿਹੜੀ ਹੈ ਜੀ ਉਹਨਾਂ ਤੋਂ ਕਦੀ ਇਹ ਜਿਹੜੀ ਆ ਮਨਜ਼ੂਰ ਕਰਵਾਈ ਗਈ ਆ। ਜਿਹੜਾ ਇਹ ਵੀ ਇਹ ਪਤਾ ਇਹ ਲੱਗਿਆ ਜੀ ਕਿ ਪਹਿਲਾਂ ਇਹ ਦਵਾਈ ਜਿਹੜੀ 800 ਰੁਪਏ ਦੇ ਵਿੱਚ ਮਿਲਦੀ ਸੀ ਤੇ ਹੁਣ ਇਹ 1500 ਰੁਪਏ ਦੀ ਜਿਹੜੀ ਹੈ ਜੀ ਉਹ ਮਿਲ ਰਹੀ ਹੈ। ਦੁੱਗਣੇ ਤੋਂ ਉੱਪਰ ਜਿਹੜਾ ਜੀ ਭਾਵ ਕੇ ਜਿਹੜਾ ਜੀ ਇਹਨਾਂ ਨੇ ਰੇਟ ਉਹਦੇ ਕੀਤੇ ਹੋਏ ਨੇ, ਔਰ ਜਿਹੜਾ ਕਿਸਾਨ ਨੇ ਉਹਨਾਂ ਨੂੰ ਜਿਹੜਾ ਪਹਿਲਾਂ ਹੀ ਚਿੱਟੇ ਮੱਛਰ ਦੀ ਮਾਰ ਦੇ ਹੇਠ ਹੈ ਜੀ ਉਹਨੂੰ ਰਗੜਾ ਹੁਣ ਮਹਿੰਗੇ ਰੇਟਾਂ ਦੇ ਵਿੱਚ ਜਿਹੜਾ ਜੀ ਉਹ ਲੱਗ ਰਿਹਾ। ਜੇ ਇਹ ਦਵਾਈ ਅਸਰ ਨਹੀਂ ਕਰਦੀ ਤੇ ਕੱਲ ਨੂੰ ਕਿਸੇ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਕੀਤਾ ਨਹੀਂ ਜਾ ਸਕਦਾ, ਕਿਉਂਕਿ ਨਾ ਕੰਪਨੀ ਦਾ ਪਤਾ, ਨਾ ਇਹ ਸਰਕਾਰ ਤੋਂ ਕੋਈ ਮਨਜ਼ੂਰਸ਼ੁਦਾ ਜਿਹੜੀ ਉਹ ਦਵਾਈ ਹੈ। ਜੇ ਸਰਕਾਰੀ ਤੌਰ ਦੇ ਉੱਤੇ ਕੋਈ ਦਵਾਈ ਵੇਚੀ ਜਾਵੇ ਹੁਣ ਉਹਦੇ ਉੱਤੇ ਵੀ ਕਾਹਦਾ ਜਿਹੜਾ ਜੀ ਉਹ ਵਿਸ਼ਵਾਸ ਰਹਿ ਗਿਆ, ਕਿਉਂਕਿ ਉਹ ਵੀ ਤਾਂ ਇੱਕ ਸਾਜ਼ਿਸ਼ ਦੇ ਤਹਿਤ ਹੀ ਲਿਆ ਕੇ ਜਿਹੜੀ ਹੈ ਜੀ ਉਹ ਸੁੱਟੀ ਗਈ ਹੈ ਇੱਕੋ ਕੰਪਨੀ ਦੀ। ਜੀ ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ, ਹਾਰਦਿਕ ਪਟੇਲ ਦਿੱਲੀ 'ਚ ਪਹੁੰਚਣਗੇ, ਭਾਜਪਾ ਨੂੰ ਚਿੰਤਾ। ਬਿਲਕੁਲ ਜੀ, ਅੱਜ ਜਿਹੜੇ ਹਾਰਦਿਕ ਪਟੇਲ ਨੇ ਉਹ ਦਿੱਲੀ ਦੇ ਵਿੱਚ ਹੋਣਗੇ, ਔਰ ਇੱਥੇ ਉਹ ਜਿਹੜੇ ਪੱਤਰਕਾਰ ਭਾਈਚਾਰਾ ਹੈ ਦਿੱਲੀ ਦਾ, ਕਿਉਂਕਿ ਜਦੋਂ ਦਿੱਲੀ ਦੇ ਵਿੱਚ ਪੱਤਰਕਾਰ ਸੰਮੇਲਨ ਜਿਹੜਾ ਜੀ ਉਹ ਹੋਊਗਾ ਤੇ ਨਿਰਸੰਦੇਹ ਉਹਦੀ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਆ ਜੀ ਉਹ ਗੱਲਬਾਤ ਜ਼ਿਆਦਾ ਜਿਹੜੀ ਉਹ ਹੋਊਗੀ। ਤੇ ਇੱਥੇ ਜਿਹੜਾ 22 ਸਾਲਾਂ ਦਾ ਇਹ ਹਾਰਦਿਕ ਪਟੇਲ ਹੈ ਜੀ, ਉਹਦੇ ਵਿੱਚ ਜਿਹੜੇ ਦਿੱਲੀ ਤੋਂ ਕੁਝ ਲੋਕ ਨੇ ਜੀ ਉਹਨਾਂ ਨੇ ਇਹਨੂੰ ਇੱਥੇ ਜਿਹੜਾ ਜੀ ਖੜਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਨੇ। ਮੀਡੀਆ ਦੇ ਰੂਬਰੂ ਹੋਣਗੇ ਜੀ ਇਹ ਕੁਰਮੀ ਨੇਤਾ ਨਹੀਂ, ਅਖਿਲੇਸ਼ ਕਟਿਆਰ, ਜਿਹੜਾ ਕਿ ਇਹਨਾਂ ਨੇ ਜਿਹੜਾ ਇੱਥੇ ਇੰਤਜ਼ਾਮ ਜਿਹੜਾ ਜੀ ਕੀਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨੂੰ ਅਸਲ ਦੇ ਵਿੱਚ ਨਰਿੰਦਰ ਮੋਦੀ ਦੇ ਖਿਲਾਫ ਜਿਹੜੀ ਹੈ ਜੀ ਇੱਕ ਮੂਵਮੈਂਟ ਜਿਹੜੀ ਆ ਉਹ ਖੜੀ ਕਰਨ ਦੇ ਵਜੋਂ ਜਿਹੜਾ ਜੀ ਉਹ ਦੇਖਿਆ ਜਾ। ਅਟਕਲਾਂ ਇਸ ਵੇਲੇ ਬੜੀਆਂ ਲਾਈਆਂ ਜਾ ਰਹੀਆਂ ਨੇ ਕਿ ਕਿਹੜੇ ਕਿਹੜੇ ਲੋਕ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਜਿਹੜਾ ਹੋਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਨਰਿੰਦਰ ਮੋਦੀ ਤੋਂ ਨਿਰਾਸ਼ ਧੜਾ ਬੀਜੇਪੀ ਦੇ ਵਿਚਾਲੇ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜਾ ਜੀ ਉਹ ਹਾਰਦਿਕ ਪਟੇਲ ਜਿਹੜਾ ਜੀ ਉਹਨੂੰ ਥਾਪੜਾ ਦੇ ਰਿਹਾ ਕਿ ਚੁੱਕਦੇ ਫੱਟੇ। ਔਰ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਹਾਰਦਿਕ ਨੇ ਆਪਣੇ ਜਿਹੜੀ ਸਟੇਜ ਤੋਂ ਜੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਹਮਾਇਤ ਜਿਹੜੀ ਉਹ ਕੀਤੀ ਸੀਗੀ, ਔਰ ਪਟਨੇ ਤੋਂ ਨਿਤਿਸ਼ ਨੇ ਵੀ ਹਾਰਦਿਕ ਦੇ ਨਾਲ ਹਮਦਰਦੀ ਜਿਹੜੀ ਸੀਗੀ ਉਹ ਪ੍ਰਗਟਾ ਦਿੱਤੀ ਸੀਗੀ। ਸੋ ਇਸ ਕਿਸਮ ਦੇ ਨਾਲ ਮੋਦੀ ਅਗੇਂਸਟ ਜਿਹੜਾ ਧੜਾ ਦੀ ਉਹ ਯੂਨਾਈਟ ਤੁਸੀਂ ਇਹ ਕਹਿ ਲਓ ਕਿ ਹੁੰਦਾ ਨਜ਼ਰ ਆ ਰਿਹਾ ਹਾਰਦਿਕ ਪਟੇਲ ਦੇ ਰੂਪ ਦੇ ਵਿੱਚ। ਇਹ ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਹੋਰਾਂ ਦੇ ਖੇਮੇ ਦੇ ਵਿੱਚ ਬੜਾ ਤਕੜਾ ਜਿਹੜਾ ਜੀ ਉਹ ਭੜਥੂ ਪਿਆ ਹੋਇਆ, ਕਿਉਂਕਿ ਇਹ ਇੱਕਦਮ ਇਹ ਤੁਸੀਂ ਕਹਿ ਲਓ ਕਿ ਕੱਛ ਦੇ ਵਿੱਚੋਂ ਕੱਢ ਕੇ ਕਿਸੇ ਨੂੰ ਜਿਹੜਾ ਜੀ ਉਹ ਇੱਕ ਤਿੱਖਾ ਹਥਿਆਰ ਜਿਹੜਾ ਜੀ ਉਹ ਮਾਰ ਦਿੱਤਾ ਜਾਵੇ। ਕੁਝ ਇਸ ਕਿਸਮ ਦੇ ਨਾਲ ਜਿਹੜਾ ਜੀ ਇਹ ਸਾਰਾ ਕੁਝ ਹੋ ਗਿਆ। ਕਿਸੇ ਦੇ ਚੇਤੇ ਵੀ ਨਹੀਂ ਸੀਗਾ ਕਿ ਇਹਨਾਂ ਦਾ ਜਿਹੜਾ ਜੀ ਕੁਝ ਹਾਰਦਿਕ ਪਟੇਲ 22 ਸਾਲਾਂ ਦਾ ਜਿਹੜਾ ਜੀ ਉਹ ਉੱਠੂਗਾ ਤੇ ਜਿਹੜੀਆਂ ਦੀ ਚੂੜਾ ਹਿਲਾ ਕੇ ਰੱਖ ਦੂਗਾ ਗੁਜਰਾਤ ਦੀ ਸਰਕਾਰ ਦੀਆਂ। ਬੇਸ਼ੱਕ ਗੁਜਰਾਤ ਦੇ ਵਿੱਚ ਇਸ ਵੇਲੇ ਸ਼ਾਂਤੀ ਹੈ, ਪਰ ਇਹ ਤੂਫਾਨ ਤੋਂ ਪਹਿਲਾਂ ਵਾਲੀ ਜਿਹੜੀ ਸ਼ਾਂਤੀ ਹੈ ਉਹ ਕਹੀ ਜਾ ਰਹੀ ਹੈ, ਕਿਉਂਕਿ ਫੌਜ ਜਿਹੜੀ ਹੈ ਚੱਪੇ ਚੱਪੇ ਦੇ ਉੱਤੇ ਤਾਇਨਾਤ ਕਰਕੇ ਜਿਹੜੀ ਹੈ ਇਹ ਸ਼ਾਂਤੀ ਕੀਤੀ ਗਈ। ਔਰ ਅੱਜ ਕਿਹੋ ਜਿਹਾ ਰੁਖ ਜਿਹੜਾ ਜੀ ਉਹ ਅਖਤਿਆਰ ਕਰਦਾ ਹਾਰਦਿਕ ਪਟੇਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਵੇਖਣ ਵਾਲਾ ਹੋਊਗਾ। ਜੀ ਜੀ ਬਿਲਕੁਲ ਬਿਲਕੁਲ। ਅਤੇ ਫਿਰੋਜ਼ਪੁਰ ਦੇ ਲੋਕ ਇਕੱਠੇ ਹੋ ਕੇ ਕਹਿ ਰਹੇ ਨੇ ਵੀ ਜਿਹੜੀ ਹੈ ਜਾਂਚ ਜਿਹੜੀ ਹੈ ਕੀਤੀ ਜਾਵੇ, ਉਹਨਾਂ ਦਾ ਟੈਸਟ ਕੀਤਾ ਜਾਵੇ। ਜਿਹੜੇ ਦੋ ਜਾਣੇ ਇਹ ਫਸੇ ਨੇ ਜੀ, ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਕਮਲ ਸ਼ਰਮਾ, ਉਹਦੇ ਵਾਸਤੇ ਇੱਕ ਤਾਂ ਪੀਏ ਨੇ ਕਮਲ ਸ਼ਰਮਾ ਦਾ ਜਿੰਮੀ ਸੰਧੂ, ਤੇ ਦੂਜਾ ਉਹਦਾ OSD ਹੈ ਜੀ ਅਰਵਿੰਦਰ ਸਿੰਘ ਚੀਨਾ ਉਰਫ ਪੋਥੀ। ਜਿੰਮੀ ਤੇ ਪੋਥੀ ਦੇ ਵਾਸਤੇ ਇਹ ਇੱਕ ਜਿਹੜਾ ਦੀ ਨਾਅਰਾ ਲੈ ਕੇ ਫਿਰੋਜ਼ਪੁਰ ਦੇ ਲੋਕ ਚੱਲ ਰਹੇ ਨੇ, ਖਾਦੀ ਖਾਕੀ ਤੇ ਦਲਾਲੀ। ਭਾਵ ਕਿ ਉਹ ਇਹ ਕਹਿੰਦੇ ਨੇ ਜੀ ਕਿ ਖਾਦੀ ਖਾਕੀ ਦਲਾਲੀ, ਖਾਦੀ ਹੋ ਗਏ ਜੀ ਜਿਹੜੇ ਭਾਜਪਾ ਵਾਲੇ ਤੇ ਖਾਕੀ ਪੁਲਿਸੀਏ ਤੇ ਦਲਾਲੀ, ਇਹਨਾਂ ਦੋਵਾਂ ਨੇ ਜਿਹੜੀ ਹੈ ਜੀ ਉਹ ਲਈ ਆ ਲੋਕਾਂ ਨੂੰ ਜਿਹੜਾ ਜੀ ਸਮਗਲਰਾਂ ਨੂੰ ਛਡਾਉਣ ਦੇ ਵਾਸਤੇ। ਇਹ ਮੰਗ ਕਰ ਰਹੇ ਨੇ ਲੋਕ ਜਿਹੜੇ ਇਕੱਠੇ ਹੋ ਕੇ, ਤਾਂ ਇਹਦੀ CBI ਦੀ ਜਾਂਚ ਜਿਹੜੀ ਆ ਉਹ ਕਰਵਾਈ ਜਾਵੇ। ਨਾਲ ਦੀ ਨਾਲ ਜਿਹੜੇ ਆ ਜੀ ਲੋਕ ਉਹ ਇਹ ਕਹਿ ਰਹੇ ਨੇ ਕਿ ਜਿੰਮੀ ਤੇ ਪੋਥੀ ਜਿਹੜਾ ਉਹਨਾਂ ਦੇ ਵਾਸਤੇ ਉਹਨਾਂ ਨੂੰ ਨਾਰਕੋ ਟੈਸਟ ਜਿਹੜਾ ਜੀ ਉਹਨਾਂ ਦਾ ਕਰਾਇਆ ਜਾਵੇ, ਤਾਂ ਕਿ ਅਸਲੀਅਤ ਜਿਹੜੀ ਉਹ ਸਾਹਮਣੇ ਆਵੇ ਕਿ ਇਹਦੇ ਵਿੱਚੋਂ
ਜਿਹੜੇ ਉੱਪਰਲੇ ਸੀਗੇ ਉਹ ਕਿੰਨੇ ਪੈਸੇ ਜਿਹੜੇ ਆ ਉਹ ਲੈਂਦੇ ਰਹੇ ਆ, ਕਿਉਂਕਿ ਜੇ ਥੱਲੇ ਪੀਏ ਤੇ OSP ਜਿਹੜਾ ਉਹ 15-15 ਲੱਖ ਰੁਪਈਆ ਕਿਸੇ ਤੋਂ ਜਿਹੜੇ ਕੇਸਾਂ ਤੋਂ ਲਈ ਜਾਂਦਾ, ਤੇ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਇਕੱਲਾ ਜਿਹੜਾ ਦੀ ਪੈਸਾ ਖਾਈ ਜਾਂਦੇ ਨੇ ਦੋਨੋਂ ਜਾਣੇ। ਔਰ ਜਿਵੇਂ ਇਹਦੇ ਵਿੱਚ ਪੁਲਿਸ ਵਾਲਿਆਂ ਦੀ ਸ਼ਮੂਲੀਅਤ ਆ, ਇਹਦਾ ਮਤਲਬ ਇਹ ਹੈ ਜੀ ਕਿ ਉੱਪਰੋਂ ਥੱਲੇ ਤੱਕ ਜਿਹੜਾ ਦੀ ਸਾਰਾ ਕੁਝ ਹਿੱਲਿਆ ਹੋਇਆ ਜਾਂ ਰਲੇ ਹੋਏ ਨੇ ਸਾਰੇ ਦੇ ਸਾਰੇ ਜਿਹੜੇ, ਜਿਹਦੇ ਕਰਕੇ ਸਾਰੇ ਪੈਸੇ ਜਿਹੜੇ ਉਹ ਇਕੱਠੇ ਹੋ ਕੇ ਖਾਂਦੇ ਰਹੇ ਨੇ। ਕਮਲ ਸ਼ਰਮਾ ਦੇ ਉੱਤੇ ਜਿਹੜਾ ਦੀ ਉਹ ਸਵਾਲੀਆ ਚਿੰਨ੍ਹ ਜਿਹੜਾ ਉਹ ਲੱਗ ਰਿਹਾ ਇਸ ਵੇਲੇ। ਹਾਂ, ਇਹਨਾਂ ਦੀ ਘਟੀਟਤਾ ਦੀ ਜਿਹੜੀ ਉਹ ਹੱਦ ਹੁੰਦੀ ਹੈ ਜੀ, ਉਹ ਕਹਿੰਦੇ ਮੈਂ ਥੋੜੀ ਲਏ ਆ, ਇਹ ਤਾਂ ਇਹਨਾਂ ਨੇ ਲਏ ਆ। ਇਹ ਇੱਕ ਤਰੀਕਾ ਹੈ ਇੱਥੇ ਜਿਹੜਾ ਦੀ ਉਹ ਪੈਸੇ ਬਣਾਉਣ ਦਾ, ਇੱਕ ਕਿਸਮ ਦੇ ਨਾਲ, ਕਿ ਥੱਲੇ ਵਾਲੇ ਜਿਹੜੇ ਨੇ ਜੇ ਫਸ ਗਏ ਤਾਂ ਉਹ ਫਸ ਗਏ, ਨਹੀਂ ਤਾਂ ਅਦਰਵਾਈਜ਼ ਬਣਾਈ ਫਿਰ ਦੋਵੇਂ ਜਾਂਦੇ ਨੇ, ਉੱਪਰ ਹਿੱਸਾ ਪੱਤੀ ਤਾਂ ਜਾਂਦਾ ਹੀ ਜਾਂਦਾ ਜੀ। ਜੀ 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 ਬਿਲਕੁਲ ਜੀ ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ ਮੋਹਾਲੀ ਮੇਅਰ ਚੋਣ ਨੂੰ ਲੈ ਕੇ, ਬੁਰੇ ਫਸੇ ਰਾਮੂਵਾਲੀਆ ਜੀ। ਬਿਲਕੁਲ ਜੀ, ਜਿਹੜੇ ਬਲਵੰਤ ਸਿੰਘ ਰਾਮੂਵਾਲੀਆ ਨੇ ਹੁਣ ਉਹ ਦਿੰਦੇ ਤਾਂ ਫਿਰਦੇ ਜੀ ਬਥੇਰੇ ਸਪਸ਼ਟੀਕਰਨ, ਪਰ ਮੁਸ਼ਕਲ ਇਹ ਹੈ ਕਿ ਇਹ ਸਪਸ਼ਟੀਕਰਨ ਜਿਹੜੇ ਨੇ ਮੰਨਦਾ ਕੋਈ ਨੀਗਾ, ਕਿਉਂਕਿ ਲੋਕੀ ਇਹ ਜਿਹੜੇ ਜੀ ਬਹੁਤ ਗੱਲ ਇਹ ਚੱਲ ਰਹੀ ਹੈ ਕਿ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੇ ਆਪ ਹੀ ਜਿਹੜਾ ਜੀ ਸਾਰਾ ਕੰਮ ਬਹੁਤਾ ਖਰਾਬ ਕੀਤਾ। ਉਹਨਾਂ ਨੇ ਕੀਤਾ ਸੀਗਾ ਕਿ ਮੋਹਾਲੀ ਦੇ ਵਿੱਚ ਜਿੰਨਾ ਜਿਹੜੇ ਲੋਕੀ ਇੱਥੇ ਅੱਖ ਰੱਖ ਰਹੇ ਨੇ ਮੋਹਾਲੀ ਦੀ ਸੀਟ ਦੇ ਉੱਤੇ, ਉਹਨਾਂ ਨੂੰ ਖੁੱਡੇ ਲਾਈਨ ਲਾਉਣ ਦੇ ਵਾਸਤੇ ਕੰਮ ਜਿਹੜਾ ਸੀ ਉਹ ਕਰਦੇ ਰਹੇ, ਤੇ ਇਹ ਸਾਰਾ ਕੁਝ ਜਿਹੜਾ ਜੀ ਪੈ ਗਿਆ ਉਹਨਾਂ ਦੇ ਉਲਟ। ਕੁਲਵੰਤ ਸਿੰਘ ਜਦੋਂ ਮੇਅਰ ਬਣ ਗਏ ਨੇ ਉੱਥੋਂ ਦੇ, ਤੇ ਅਕਾਲੀ ਦਲ ਨੂੰ ਜਿਹੜਾ ਉਹ ਝਟਕਾ ਲੱਗਣਾ ਹੀ ਸੀਗਾ। ਹੁਣ ਇਹ ਬਲਵੰਤ ਸਿੰਘ ਰਾਮੂਵਾਲੀਆ ਇੱਕ ਪਾਸੇ ਤਾਂ ਇਹ ਕਹੀ ਜਾਂਦੇ ਮੈਂ ਤਾਂ ਜੀ ਮੁੱਖ ਮੰਤਰੀ ਦੇ ਹੁਕਮਾਂ ਦੇ ਉੱਤੇ ਜਿਹੜੇ ਉਹ ਫੈਸਲੇ ਸਾਰੇ ਦੇ ਸਾਰੇ ਲਏ ਨੇ, ਭਾਵ ਕਿ ਮੋਹਾਲੀ ਚੋਣ ਦੇ ਦੌਰਾਨ ਜੋ ਕੁਝ ਜੋੜ ਤੋੜ ਸੀਗੇ ਉਹਨਾਂ ਦੇ ਹੁਕਮਾਂ ਦੇ ਉੱਤੇ ਜਿਹੜਾ ਉਹ ਕਰਦਾ ਸੀਗਾ। ਪਰ ਦੂਜੇ ਪਾਸੇ ਇਹ ਆ ਕਿ ਅਸਲ ਦੇ ਵਿੱਚ ਤਾਂ ਇਹਨੂੰ ਨੇੜੇ ਤੋਂ ਸੁਖਬੀਰ ਸਿੰਘ ਬਾਦਲ ਹੋਰੀ ਦੇਖ ਰਹੇ ਸਨ, ਉਹ ਬਾਰ-ਬਾਰ ਤੋੜਨ ਦੇ ਯਤਨ ਜਿਹੜੇ ਸਨ ਉਹਨਾਂ ਨੇ ਕੀਤੇ ਸਨ ਕਿ ਕੁਝ ਜਿਹੜੇ ਨੇ ਆਜ਼ਾਦ ਭੰਨ ਲਏ ਜਾਣ, ਪਰ ਉਹ ਟੁੱਟੇ ਨਹੀਂ। ਤੇ ਦੂਜੇ ਪਾਸੇ ਹੁਣ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਜਿਹੜੇ ਜੀ ਉਹਨਾਂ ਨੇ ਇਹ ਕਿਹਾ ਜੀ ਕਿ ਇੱਕ ਤਾਂ ਜਿਹੜੇ NK ਸ਼ਰਮਾ ਨੇ ਉਹਨਾਂ ਨੇ ਉਹ ਕਹਿੰਦੇ ਜੀ ਕਿ ਗਲਤ ਜਿਹੜਾ ਸੀਗਾ ਰੋਲ ਨਿਭਾਇਆ ਮੋਹਾਲੀ ਦੀ ਚੋਣ ਦੇ ਵਿੱਚ, ਤੇ ਇੱਕ ਬੀਬੀ ਲਾਂਡਰਾ ਨੇ ਉਹਨਾਂ ਨੇ ਗਲਤ ਜਿਹੜਾ ਜੀ ਉਹ ਰੋਲ ਨਿਭਾਇਆ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਤਾਂ ਪਾਰਟੀ ਦੇ ਕੋਲੇ ਇਹਨਾਂ ਦੋਵਾਂ ਦੇ ਖਿਲਾਫ ਜਿਹੜੀ ਹੈ ਜੀ ਉਹ ਕੰਪਲੇਂਟ ਵੀ ਕਰ ਦਿੱਤੀ ਹੈ ਕਿ ਇਹਨਾਂ ਨੇ ਜਿਹੜੀਆਂ ਦਿੱਤੀਆਂ ਹੋਈਆਂ ਅਕਾਲੀ ਦਲ ਦੀਆਂ ਟਿਕਟਾਂ ਸੀਗੀਆਂ ਉਹ ਇਹਨਾਂ ਨੇ ਵਾਪਸ ਜਿਹੜੀਆਂ ਉਹ ਕਰਕੇ ਪਾਰਟੀ ਦੀ ਪਿੱਠ ਦੇ ਵਿੱਚ ਜਿਹੜਾ ਜੀ ਉਹ ਛੁਰਾ ਮਾਰਿਆ। ਇਉਂ ਲੱਗਦਾ ਜੀ ਕਿ ਰਾਮੂਵਾਲੀਆ ਹੋਰਾਂ ਦੀ ਜਿਹੜੀ ਸਿਆਸਤ ਹੈ ਨਾ ਜੀ ਉਹਦੇ ਦਿਨ ਪੁੱਗ ਗਏ ਨੇ। ਵੈਸੇ ਦਿਨ ਤਾਂ ਉਹਨਾਂ ਦੇ ਚਰੋਕਣੇ ਪੁੱਗੇ ਹੋਏ ਨੇ, ਕਾਫੀ ਦੇਰ ਪਹਿਲਾਂ ਤੋਂ ਜਿਹੜਾ ਜੀ ਉਹ ਪੁੱਗੇ ਹੋਏ ਨੇ, ਪਰ ਉਹ ਹੱਥ ਪੈਰ ਤਾਂ ਜਿਹੜੇ ਉਹ ਮਾਰਦੇ ਰਹੇ ਨੇ ਕਿ ਚਲੋ ਜੇ ਆਪ ਨਹੀਂ ਸੈਟਲ ਹੁੰਦੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਆਪਣੇ ਧੀ ਨੂੰ ਜਿਹੜਾ ਸੈਟਲ ਕਰ ਦੇਣ, ਜਿਹਦੇ ਕਰਕੇ ਉਹ ਸਾਰਾ ਕੁਝ ਜਿਹੜਾ ਇਹ ਕਰੀ ਜਾ ਰਹੇ ਨੇ ਕਿ ਕੁਛ ਨਾ ਕੁਛ ਜਿਹੜਾ ਹੋ ਜੇ। ਪਰ ਇਉਂ ਲੱਗਦਾ ਜੀ ਕਿ ਹੁਣ ਜਿਵੇਂ ਉਹਨਾਂ ਨੇ ਹਰਭਜਨ ਮਾਨ ਨੂੰ ਹਟਾ ਕੇ ਜਿਹੜੇ ਗਮਾਡਾ ਸੀਗੀ ਉਹਦੇ ਤੋਂ ਫਿਰ ਆਪਣੀ ਧੀ ਨੂੰ ਜਿਹੜਾ ਜੀ ਉਹ ਲਾਇਆ, ਕਿ ਇਹ ਸਾਰਾ ਕੁਝ ਜਿਹੜਾ ਜੀ ਜਿਵੇਂ ਮੱਕੜੀ ਜਾਲ ਬੁਣਦੀ ਹੈ ਨਾ ਜੀ, ਉਹਦੇ ਵਿੱਚ ਕਿਤੇ ਨਾ ਕਿਤੇ ਉਹ ਆਪ ਹੀ ਜਿਹੜਾ ਜੀ ਉਹ ਫਸਦੇ ਨਜ਼ਰ ਆਉਂਦੇ ਨੇ ਜੀ। ਫਸ ਗਏ ਜੀ ਆਲਮੋਸਟ, ਤਕਰੀਬਨ ਤੁਸੀਂ ਇਹ ਕਹਿ ਲਓ ਕਿ ਉਹ ਫਸ ਗਏ। ਔਰ ਕਿਉਂਕਿ ਇੰਨੀ ਦਿਨੀ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਗਏ ਹੋਏ ਨੇ ਸਾਊਥ ਅਫਰੀਕਾ, ਤੇ ਸ਼ਾਇਦ ਆ ਕੇ ਜਿਹੜਾ ਜੀ ਇਸ ਮਸਲੇ ਦੇ ਉੱਤੇ ਕੁਛ ਨਾ ਕੁਛ ਜਿਹੜਾ ਜੀ ਉਹ ਜ਼ਰੂਰ ਹੋਣ ਦੀ ਆਸ ਹੈ ਜੀ। ਕੀ ਹੋਊਗਾ ਇਹ ਅਜੇ ਬੇਸ਼ੱਕ ਜਿਹੜਾ ਜੀ ਉਹ ਦੇਖਣਾ ਪਊਗਾ ਕਿ ਕਿਵੇਂ ਹੁੰਦਾ, ਪਰ ਇੰਨਾ ਜ਼ਰੂਰ ਹੈ ਕਿ ਕੁਛ ਨਾ ਕੁਛ ਹੋਊਗਾ ਜ਼ਰੂਰ ਜੀ ਜੀ ਜੀ। ਤੇ ਅਗਲੀ ਗੱਲ ਕਰੀਏ ਗੰਢਿਆਂ ਦੇ ਭਾਅ ਨੂੰ ਲੈ ਕੇ, ਕਟਾਕਸ਼ ਲਗਾਤਾਰ ਜਾਰੀ ਜੀ। ਗੰਢੇ ਜਿਹੜੇ ਨੇ ਜੀ ਉਹਨਾਂ ਨੂੰ ਲੈ ਕੇ ਜਿਹੜੇ ਰੱਖੜੀ ਦੇ ਮੌਕੇ ਦੇ ਉੱਤੇ ਵੀ ਬਹੁਤ ਸਾਰੇ ਕਟਾਕਸ਼ ਜਿਹੜੇ ਸੀਗੇ ਜੀ ਉਹ ਚੱਲਦੇ ਰਹੇ ਜੀ। ਜਿਹੜੇ WhatsApp ਦੇ ਉੱਤੇ ਜਾਂ ਜਿਹੜੀਆਂ ਸੋਸ਼ਲ ਨੈਟਵਰਕ ਸਾਈਟਸ ਨੇ ਉਹਦੇ ਉੱਤੇ ਇੱਕ ਪਿਕਚਰ ਬੜੀ ਜਿਹੜੀ ਜੀ ਉਹ ਘੁੰਮਦੀ ਰਹੀ ਕਿ ਇੱਕ ਬੰਦਾ ਜਿਹੜਾ ਜੀ ਉਹ ਗੰਢਿਆਂ ਦਾ ਥੈਲਾ ਵਾਪਸ ਕਰ ਰਿਹਾ, ਤੇ ਉੱਤੇ ਲਿਖਿਆ ਵੀ ਇਮਾਨਦਾਰੀ ਜਿਉਂਦੀ ਆ ਅਜੇ ਵੀ। ਕਿਸੇ ਨੇ ਸੜਕ ਦੇ ਪਏ ਉੱਤੇ ਜਿਹੜੇ ਗੰਢੇ ਸੀਗੇ ਜੀ ਉਹ ਦੇਖੋ ਕਹਿੰਦੇ ਕਿਲੋ ਵਾਪਸ ਕਰ ਦਿੱਤੇ ਜੀ। ਜਿਹੜਾ ਜੀ ਇਹ ਵੀ ਕਿਹਾ ਗਿਆ ਜੀ ਕਿ ਜਿਹੜੀ ਟੋਕਰੀਆਂ ਨੇ ਉਹ ਛੋਟੀਆਂ ਛੋਟੀਆਂ ਬਣਾ ਕੇ ਜਿਹੜੀਆਂ ਰੱਖੜੀ ਦੇ ਮੌਕੇ ਦੇ ਉੱਤੇ ਕੁੜੀਆਂ ਨੂੰ ਜਿਹੜੀਆਂ ਸੀਗੀਆਂ ਉਹ ਪੇਕਿਆਂ ਦੇ ਵੱਲੋਂ ਦਿੱਤੀਆਂ ਗਈਆਂ ਕਿ ਸਭ ਤੋਂ ਮਹਿੰਗੀ ਚੀਜ਼ ਤਾਂ ਬੇਟਾ ਆਹੀ ਹੈ ਇਸ ਵੇਲੇ ਜਿਹੜੀ ਤੈਨੂੰ ਜਿਹੜਾ ਜੀ ਉਹ ਦੇ ਰਹੇ ਆ। ਜਿਹੜੀਆਂ ਮੁੰਦਰੀਆਂ ਨੇ ਜੀ ਉਹ ਉਹਦੇ ਉੱਤੇ ਨਗਦੀ ਜਗ੍ਹਾ ਦੇ ਉੱਤੇ ਗੰਢੇ ਲਾਏ ਹੋਏ ਜਿਹੜੇ ਜੀ ਇਹ ਫੋਟੋਆਂ ਜਿਹੜੀਆਂ ਸੀਗੀਆਂ ਉਹ ਬੜੀਆਂ ਫੇਮਸ ਜਿਹੜੀਆਂ ਰਹੀਆਂ। ਇੱਕ ਕਾਰਟੂਨ ਬੜਾ ਚੱਲਦਾ ਰਿਹਾ ਜੀ ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਿਕਿਉਰਿਟੀ ਆ ਉਹਦੇ ਤਹਿਤ ਗੰਢੇ ਜਿਹੜੇ ਆ ਜੀ ਉਹ ਲਿਜਾਏ ਜਾ ਰਹੇ ਆ। ਤਾਂ ਕਿਹਾ ਗਿਆ ਜੀ ਕਿ Z ਸਿਕਿਉਰਿਟੀ ਜਿਹੜੀ ਆ ਉਹ ਗੰਢਿਆਂ ਨੂੰ ਦੇਣ ਦੀ ਇਸ ਵੇਲੇ ਜ਼ਰੂਰਤ ਪੈ ਗਈ ਹੈ, ਇੰਨਾ ਮਹਿੰਗਾ ਇਹ ਸਾਰਾ ਕੁਝ ਜਿਹੜਾ ਜੀ ਉਹ ਹੋ ਗਿਆ।
ਜੀ ਜੀ ਤੇ ਭਾਰਤੀ ਮਹਿਲਾ ਟੀਮ ਜਿਹੜੇ ਜੀ 올림픽 ਦੇ ਲਈ ਉਹਨਾਂ ਦਾ ਰਾਹ ਪੱਧਰਾ ਹੋਇਆ, ਕਾਫੀ ਸਾਲਾਂ ਬਾਅਦ ਦੁਬਾਰਾ ਮੌਕਾ ਮਿਲੇਗਾ। ਬਿਲਕੁਲ ਜੀ, ਇਹ ਜਿਹੜਾ ਜੀ ਬਹੁਤ ਲੰਮੇ ਟਾਈਮ ਤੋਂ ਬਾਅਦ ਆ ਜੀ, 36 ਸਾਲਾਂ ਤੋਂ ਬਾਅਦ ਕਿ ਜਿਹੜੀਆਂ ਅਗਲੇ ਸਾਲ ਰੀਓ ਦੇ ਵਿੱਚ 올림픽 ਖੇਡਾਂ ਹੋਣੀਆਂ ਨੇ ਜੀ, ਉੱਥੇ ਜਿਹੜੀ ਭਾਰਤ ਦੀ ਕੁੜੀਆਂ ਦੀ ਜਿਹੜੀ ਟੀਮ ਹੈ ਜੀ ਉਹ ਜਾਊਗੀ। ਔਰ ਇਹ ਜਿਹੜਾ ਜੀ ਹਾਕੀ ਦੇ ਜਾਦੂਗਰ ਜਿਹੜੇ ਕਹੀ ਜਾਂਦੇ ਜੀ, ਮੇਜਰ ਧਿਆਨ ਚੰਦ ਹੋਰਾਂ ਦਾ ਜਨਮ ਦਿਹਾੜਾ ਜਿਹੜਾ ਸੀਗਾ ਜੀ, ਇਸ ਮੌਕੇ ਦੇ ਉੱਤੇ 36 ਸਾਲਾਂ ਬਾਅਦ 2016 ਦੇ ਵਿੱਚ ਰੀਓ 올림픽 ਦੇ ਵਾਸਤੇ ਕੁਆਲੀਫਾਈ ਜਿਹੜਾ ਜੀ ਉਹਦੇ ਕਰ ਲਿਆ। ਨਿਰਸੰਦੇਹ ਆਈ ਥਿੰਕ ਜਿਹੜੀ ਹਾਕੀ ਦੀ ਖੇਡ ਹੈ ਇਹ ਪੰਜਾਬੀਆਂ ਦੇ ਤਾਂ ਬਹੁਤ ਨੇੜੇ ਹੈ ਜੀ, ਇਸ ਕਰਕੇ ਕਿਤੇ ਨਾ ਕਿਤੇ ਮੇਰਾ ਖਿਆਲ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਇਹਨਾਂ ਦੀ ਇਹ ਹਾਕੀ ਪ੍ਰਮੋਟ ਕਰਨੀ ਹੀ ਪੈਣੀ ਹੈ, ਕਿਉਂਕਿ ਜਿਹੜੇ ਤਰੀਕੇ ਦੇ ਨਾਲ ਕਬੱਡੀ ਤੇ ਡਰੱਗ ਤੇ ਕਬੱਡੀ ਇੱਕੋ ਜਿਹਾ ਹੋ ਗਿਆ, ਤਾਂ ਇਹ ਖੇਡਾਂ ਦੇ ਵੱਲ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਈਵੈਂਟ ਹੁੰਦੇ ਨੇ ਅੱਜ ਕੱਲ੍ਹ, ਲੋਕੀ ਆਪਣੇ ਬੱਚਿਆਂ ਦੀਆਂ ਜਿਹੜੀਆਂ ਪਿਕਚਰਸ ਨੇ ਵਿਦੇਸ਼ਾਂ 'ਚ ਰਹਿੰਦੇ, ਉਹ ਵੀ ਹਾਕੀ ਦੀਆਂ ਕਾਫੀ ਜਿਹੜੀਆਂ ਜੀ ਉਹ ਪ੍ਰਮੋਟ ਕਰਨ ਲੱਗੇ ਨੇ। ਉਹਨਾਂ ਨੂੰ ਵੀ ਲੱਗਦਾ ਕਿ ਦੂਜੇ ਪਾਸਿਓਂ ਨਿਰਾਸ਼ਾ ਹੀ ਹੋਈ ਹੈ ਜੀ। ਜੀ ਬਿਲਕੁਲ। ਤੇ ਇੱਕ ਫੌਜੀ ਕੈਂਪ ਦੇ ਵਿੱਚ ਕਹਿੰਦੇ ਜੀ ਧਮਾਕਾ ਹੋਇਆ ਪੁਲਵਾਮਾ ਦੇ ਵਿੱਚ, 18 ਜਿਹੜੇ ਲੋਕ ਜ਼ਖਮੀ। ਜੀ ਇਹ ਐਕਚੁਅਲੀ ਜਿਹੜਾ ਕੱਲ ਧਮਾਕਾ ਜਿਹੜਾ ਜੀ ਹੋਇਆ ਇਹ ਸ੍ਰੀਨਗਰ ਦੇ ਨੇੜੇ, ਔਰ 18 ਲੋਕ ਜਿਹੜੇ ਜਵਾਨ ਨੇ ਉਹ ਇਹਦੇ ਵਿੱਚ ਜ਼ਖਮੀ ਹੋਏ ਨੇ। ਜਾਂਚ ਹੋ ਰਹੀ ਹੈ ਜੀ, ਇਹ ਨਹੀਂ ਪਤਾ ਜੀ ਕਿ ਇਹ ਕੋਈ ਆਪਣਾ ਹੀ ਇਹਨਾਂ ਦੇ ਗਲਤੀ ਦੇ ਨਾਲ ਜਿਹੜਾ ਜੀ ਉਹ ਫਟਿਆ। ਇਹ ਕਿਹਾ ਜਾ ਰਿਹਾ ਜੀ ਕਿ ਆਪਦੀ ਗਲਤੀ ਦੇ ਨਾਲ ਹੀ ਕੋਈ ਫਟਿਆ, ਇਹਨੂੰ ਅੱਤਵਾਦੀ ਘਟਨਾ ਦੇ ਨਾਲ ਤਾਂ ਜੋੜ ਕੇ ਜਿਹੜਾ ਜੀ ਉਹ ਨਹੀਂ ਦੇਖਿਆ ਜਾ ਰਿਹਾ ਜੀ। ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਅੱਜ ਸਾਡੇ ਨਾਲ ਜੁੜੇ ਤੇ ਆ ਕੇ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।